ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਵਿਚਾਰ ਦੀ, ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਮਜ਼ਹਬ ਦੇ ਵਿੱਚ, ਹਰ ਧਰਮ ਦੇ ਵਿੱਚ ਇੱਕ ਤਾਂ ਜਿਹੜਾ ਜਿਹਨੂੰ ਗ੍ਰੇਨ ਆਫ ਟਰੂਥ ਕਹਿੰਦੇ ਨੇ, ਸੱਚ ਦਾ ਬੀਜ, ਸੱਚ ਦੀ ਗੱਲ, ਉਸ ਤੋਂ ਹੀ ਕਿਸੇ ਮਜ਼ਹਬ ਦੀ ਸ਼ੁਰੂਆਤ ਹੁੰਦੀ ਹੈ ਜੀ। ਸਮਾਂ ਪਾ ਕੇ ਜਿਹੜੇ ਉਸ ਨੂੰ ਮੰਨਣ ਵਾਲੇ ਨੇ ਜਾਂ ਉਸ ਦੇ ਇੰਟਰਪ੍ਰੇਟਰ ਨੇ, ਜਦੋਂ ਬਹੁਤ ਵਕਤ ਗੁਜ਼ਰ ਜਾਂਦਾ ਹੈ ਤੇ ਫਿਰ ਉਹਨਾਂ ਦੇ ਵਿੱਚ ਪਖੰਡ, ਰਿਚੁਅਲਸ, ਰਸਮਾਂ, ਰਵਾਇਤਾਂ ਇਹ ਹਾਵੀ ਹੋ ਜਾਂਦੀਆਂ। ਔਰ ਜਿਹੜਾ ਉਸ ਮਜ਼ਹਬ ਦਾ ਗ੍ਰੇਨ ਹੈ, ਜਿਹੜਾ ਕਿ ਟਰੂਥ ਸੀ, ਉਹ ਗਾਇਬ ਹੋ ਜਾਂਦੀ। ਬਿਲਕੁਲ। ਔਰ ਉਹਨੂੰ ਹੀ ਅਸੀਂ ਡੀਜਨਰੇਸ਼ਨ ਕਹਿੰਦੇ ਆ, ਉਸ ਨੂੰ ਹੀ ਅਸੀਂ ਕਹਿੰਦੇ ਆ ਕਿ ਭਾਈ ਗਿਰਾਵਟ ਆ ਗਈ, ਜਾਂ ਅੱਜ ਅਸੀਂ ਉਹ ਨਹੀਂ ਰਹੇ। ਜਦੋਂ ਅਲਾਮਾ ਇਕਬਾਲ ਇਸਲਾਮ ਦੇ ਹਵਾਲੇ ਨਾਲ ਲਿਖਦੇ ਨੇ, ਕਹਿੰਦੇ ਨੇ, ਉਦੋਂ ਵੀ ਅੱਜ ਤੋਂ 80-90 ਸਾਲ ਪਹਿਲਾਂ ਵੀ ਉਹੀ ਕਹਿੰਦੇ ਨੇ ਕਿ ਭਾਈ ਤੂੰ ਇਹ ਵੀ ਹੈ, ਤੂੰ ਇਹ ਵੀ ਹੈ, ਪਰ ਇਹ ਦੱਸ ਕਿ ਤੂੰ ਮੁਸਲਮਾਨ ਵੀ ਹੋ, ਕਿ ਵੀ ਜਿਹੜਾ ਅਲਟੀਮੇਟ ਸੀ ਉਹ ਤੁਸੀਂ ਹੋ ਕਿ ਨਹੀਂ। ਤੁਸੀਂ ਕਬੀਲਿਆਂ 'ਚ ਵੰਡੇ ਹੋਏ ਹੋ, ਦੂਜਿਆਂ 'ਚੋਂ ਹੋਰ ਸਾਰਾ ਫਖਰ ਲੈਂਦੇ ਹੋ। ਲੇਕਿਨ ਫਿਰ ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਮਸਜਿਦ ਤੋਂ ਬਣਾ ਦੀ ਸ਼ਬ ਭਰ में इमां की हरारत वालों ने मन अपना पुराना पापी है बरसों से नमाजी बन न सका। यही गल साडे ते भी टुकदी है कि ਅਸੀਂ बड़े खूबसूरत गुरुद्वारे और दूसरा तीसरा बनाते, उस दे लई ਅਸੀਂ बहुत ਵੱਡੇ ਜਾਓ ਜਲਾਲ ਕਰਦੇ। ਪਰ ਜੇ ਗੱਲ ਅਲਟੀਮੇਟਲੀ ਮਨ ਨੂੰ ਸਮਝਾਉਣ ਦੀ ਹੈ, ਜਿਸ ਨੇ ਠੀਕ ਰਸਤੇ ਤੇ ਤੁਰਨਾ, ਰੱਬ ਦੇ ਰਸਤੇ ਤੇ ਤੁਰਨਾ, ਤੇ ਮਨ ਤਾਂ ਜਿਹੜਾ ਉਹ ਪੁਰਾਣਾ ਪਾਪੀ ਹੈ, ਉਹ ਤਾਂ ਉਹ ਸਾਰੇ ਜਿਹੜੇ ਉੱਥੇ ਦਾ ਉੱਥੇ ਮੁੜ ਕੇ ਖਲੋ ਜਾਏਗਾ। ਕਿਸੇ ਦੀ ਤੁਸੀਂ ਮਈਅਤ ਤੇ ਜਾਂਦੇ ਹੋ, ਸੰਸਕਾਰ ਤੇ ਜਾਂਦੇ ਹੋ, ਉੱਥੇ ਥੋੜੀ ਦੇਰ ਉਹ ਪ੍ਰਭਾਵ ਹੁੰਦਾ, ਨਜ਼ਰ ਆ ਰਿਹਾ ਹੁੰਦਾ ਵੀ ਸਭ ਕੁਝ ਜਾ ਰਿਹਾ। ਵਾਪਸ ਆਉਂਦੇ ਆ ਉਹੀ 2 ਦੂਣੀ 4 ਦੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਕਿਹਨੇ ਕੀ ਕੀਤਾ, ਕੀ ਕਰਨਾ ਹੈ, ਕਿਹਨੂੰ ਲੁੱਟਣਾ ਹੈ, ਕਿਹਦੀਆਂ ਜੇਬਾਂ ਫਰੋਲਣੀਆਂ, ਉਹੀ ਗੱਲ ਸ਼ੁਰੂ ਹੋ ਜਾਂਦੀ। ਸੋ ਅੱਜ ਦਾ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਦਾ ਹੈ, ਇਹ ਇਸ ਦੇ ਲਈ ਅੰਗਰੇਜ਼ੀ 'ਚ ਲਫ਼ਜ਼ ਹਿਪੋਕ੍ਰੇਸੀ ਹੈ। ਪੰਜਾਬੀ 'ਚ ਅਸੀਂ ਦੰਭ ਵੀ ਕਹਿੰਦੇ ਹਾਂ, ਪਖੰਡ ਵੀ ਕਹਿੰਦੇ ਹਾਂ, ਔਰ ਠੱਗ ਵੀ ਕਹਿੰਦੇ ਹਾਂ। ਕਿ ਠੱਗ ਵੀ ਉਹੀ ਹੁੰਦਾ ਨਾ, ਉਹ ਕਹਿ ਕੁਛ ਰਿਹਾ ਹੁੰਦਾ, ਗੱਲਾਂ ਬੜੀਆਂ ਮਿੱਠੀਆਂ ਕਰ ਰਿਹਾ ਹੁੰਦਾ। ਚੋਰ ਤੇ ਠੱਗ 'ਚ ਇਹੀ ਫਰਕ ਹੁੰਦਾ ਨਾ। ਚੋਰ ਜਿਹੜਾ ਉਹ ਤਾਂ ਚੋਰੀ ਕਰਦਾ ਹੈ, ਸੰਨ ਲਾਉਂਦਾ ਹੈ, ਤੁਹਾਡੀ ਗੈਰ ਹਾਜ਼ਰੀ ਚੁੱਕਦਾ ਹੈ। ਠੱਗ ਜਿਹੜਾ ਸਾਹਮਣੇ ਠੱਗ ਕੇ ਲੈ ਜਾਂਦਾ ਤੁਹਾਨੂੰ, ਮਿੱਠੀਆਂ ਗੱਲਾਂ ਕਰਕੇ ਤੁਸੀਂ ਇਤਬਾਰ ਕਰਦੇ ਹੋ, ਮੁੜ ਕੇ ਤੁਹਾਡੀ ਪੋਟਲੀ ਉਹਨੇ ਚੁੱਕੀ ਹੁੰਦੀ। ਬਿਲਕੁਲ। ਸੋ ਇਹ ਸ਼ਬਦ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ, ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ, ਇਹਾ ਕਾਮ ਕ੍ਰੋਧ ਮੋਹ ਵਿਆਪਿਆ, ਆਗੇ ਮੁਸ ਰੋਏ, गोविंद भजन की मत है होरा, वर्मी मारी साप न मरई, नाम न सुनई डोरा। रहाओ। हुण रहाओ दी तो सेंट्रल आइडिया हुंदा है, और गुरु साहब फरमांदे ने कि ये जे तो सचमुच रब दी बंदगी च कोई लगा है, रब दी इबादत च लगा है, तो फिर उस दा रंग ही होर हुंदा है। गोविंद भजन की मत है होरा, वो होर ही हुंदा है। ਹੁਣ ਅਸੀਂ ਵਰਮੀ ਨੂੰ ਤਾਂ ਤੋੜਦੇ ਹਾਂ। ਵਰਮੀ ਜਿਹਦੇ 'ਚ ਸੱਪ ਲੁਕਦਾ, ਉਹਨੂੰ ਤੁਸੀਂ ਡੁੱਡ ਕਹੋ ਕਿ ਖੁੱਡ ਕਹੋ, ਪਤਾ ਨਹੀਂ ਚੂਹੇ ਦੀ ਖੁੱਡ ਹੁੰਦੀ ਹੈ ਤੇ ਸੱਪ ਦੀ ਡੁੱਡ ਹੁੰਦੀ ਹੈ, ਕਿ ਚੂਹੇ ਦੀ ਡੁੱਡ ਸੱਪ ਦੀ ਖੁੱਡ। ਲੇਕਿਨ ਹੁਣ ਤੁਸੀਂ ਉਹਨੂੰ ਕਹੋ ਜੀ ਉਹ ਖੁੱਡ ਨੂੰ ਡਿਸਟਰੋਏ ਤੁਸੀਂ ਕਰਤਾ ਕਿ ਜੀ ਅਸੀਂ ਖਤਮ ਕਰ, ਪਰ ਸੱਪ ਤਾਂ ਜਿਉਂਦਾ, ਸੱਪ ਤਾਂ ਫਿਰ ਕਿਤੇ ਜਾ ਕੇ ਹੋਰ ਆਪਣੀ ਖੁੱਡ ਬਣਾ ਲਏਗਾ। ਸੋ ਇਸੇ ਤਰ੍ਹਾਂ ਬਹੁਤ ਵਾਰ ਅਸੀਂ ਬਾਹਰਲੇ ਦਾ ਕਰਮ ਕਰਦੇ ਹਾਂ, ਬਾਹਰੋਂ ਅਸੀਂ ਨਹਾਉਂਦੇ ਧੋਂਦੇ ਹਾਂ ਬੜਾ, ਸਵੇਰੇ ਉੱਠ ਕੇ ਬੜਾ ਇਸ ਕਿਸਮ ਦਾ ਜੀ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ। ਦਰਿਆਵਾਂ 'ਚ ਵੀ ਲੋਕ ਨਹਾਉਂਦੇ ਨੇ, ਪਵਿੱਤਰ ਦਰਿਆਵਾਂ 'ਚ। ਅਸੀਂ ਸਰੋਵਰਾਂ ਦੇ ਹਵਾਲੇ ਨਾਲ ਵੀ ਗੱਲ ਕਰ ਸਕਦੇ ਹਾਂ ਕਿ ਜੀ ਅਸੀਂ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕੀਤਾ, ਤਰਨਤਾਰਨ ਸਾਹਿਬ ਦੇ ਕੀਤਾ, ਮੁਕਤਸਰ ਸਾਹਿਬ ਕੀਤਾ, ਜਿਹੜਾ ਵੱਡੇ ਭਾਗ ਹੁੰਦੇ ਨੇ ਗੁਰੂ ਦੇ ਉਸ। ਪਰ ਗੱਲ ਤਾਂ ਅਲਟੀਮੇਟਲੀ ਮਨ ਦੀ ਹੈ ਨਾ, ਕਿ ਜੇ ਮਨ ਨਹੀਂ ਬਦਲਿਆ, ਮਨ ਤਾਂ ਉਹੀ ਹੈ ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਤੁਸੀਂ ਸ਼ਕਲਾਂ ਤੇ ਉਹ ਬਣਾਈਆਂ ਹੋਈਆਂ ਨੇ, ਪਰ ਅਸਲੀ ਕੀ ਹੋ ਕਿ ਵੀ ਬਾਨਾ ਉਹ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਕਿ ਵੀ ਗੱਲ ਤੁਹਾਡੇ ਮਨ ਚੋਂ ਤਾਂ ਠੱਗੀ ਮਰੀ ਨਹੀਂ ਹੈ। ਬਾਹਰ ਧੋਏ ਅੰਤਰ ਮਨ ਮੈਲਾ,
ਬਾਹਰੋਂ ਤੁਸੀਂ ਸਰੀਰ ਨੂੰ ਧੋ ਲਿਆ ਪਰ ਮਨ ਤਾਂ ਤੁਹਾਡਾ ਧੋਤਾ ਨਹੀਂ ਨਾ। ਬਿਲਕੁਲ ਮਨ ਤਾਂ ਰੱਬ ਦੀ ਯਾਦ ਸੱਚੀ ਮੁਹੱਬਤ ਦੇ ਨਾਲ ਧੋਤਾ ਜਾਂਦਾ ਹੈ। ਦੋਏ ਠੌਰ ਆਪਣੇ ਖੋਏ, ਇੱਥੇ ਵੀ ਡਰਾਮੇ ਕਰਕੇ ਆਪਣਾ ਵਕਤ ਗਵਾ ਰਹੇ ਹੋ ਔਰ ਉੱਥੇ ਵੀ ਰੱਬ ਦੀ ਦਰਗਾਹ 'ਚ ਤੁਹਾਨੂੰ ਢੋਈ ਨਹੀਂ ਮਿਲਣੀ, ਇਸ ਲਈ ਇਹ ਵੀ ਗਿਆ ਤੇ ਉਹ ਵੀ ਗਿਆ। ਇਹਾ ਕਾਮ ਕ੍ਰੋਧ ਮੋਹ ਵਿਆਪਿਆ ਕਿ ਤੁਹਾਡੇ ਅੰਦਰ ਲਸਟ ਵੀ ਹੈ, ਐਂਗਰ ਵੀ ਹੈ, ਮੋਹ 'ਚ ਵੀ ਤੁਸੀਂ ਫਸੇ ਹੋਏ ਹੋ। ਆ ਗਿਆ ਮੁਸਮੁਸ ਰੋਏ, ਮੁਸਮੁਸ ਹੁੰਦਾ ਹਟਕੋਰੇ ਲੈ ਲੈ ਕੇ ਰੋਣਾ। ਜੀ ਜਦੋਂ ਰੱਬ ਦੀ ਦਰਗਾਹ 'ਚ ਹਿਸਾਬ ਕਿਤਾਬ ਹੋਇਆ, ਖਾਤੇ 'ਚ ਤਾਂ -0 ਹੈ, ਪਿਆ ਹੀ ਕੁਝ ਨਹੀਂ ਹੋਣਾ, ਸਭ ਫਰਾਡ ਕੀਤਾ ਹੈ, ਪਖੰਡ ਢੋਂਗੀ। ਤੇ ਫਿਰ ਉਹ ਹਟਕੋਰੇ ਲੈ ਲੈ ਕੇ ਰੋਣ ਵਾਲਾ ਕੰਮ ਹੋਣਾ ਹੈ ਕਿ ਮੈਂ ਤਾਂ ਬੜਾ ਧਰਮੀ ਬਣਿਆ ਹੋਇਆ ਸੀ। ਵਰਮੀ ਮਾਰੀ ਸਾਪ ਨਾ ਮਰੇ, ਨਾਮ ਨਾ ਸੁਣੀ ਡੋਰਾ। ਡੋਰਾ ਹੁੰਦਾ ਬੋਲਾ, ਅੱਛਾ ਕਿ ਵੀ ਉਹ ਜਿਹੜਾ ਅਸਲੀ ਗੱਲ ਹੈ ਉਹ ਕਰ ਨਹੀਂ ਰਿਹਾ, ਜਦੋਂ ਅਸਲੀ ਗੱਲ ਆਉਂਦੀ ਉਦੋਂ ਉਹ ਬੋਲਾ ਹੋ ਜਾਂਦਾ, ਬੋਲਾ ਉਦੋਂ ਕੰਨਾਂ 'ਚ ਇਹਦੇ ਵੜਦਾ ਨਹੀਂ ਕੁਝ ਵੀ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ, वेद शास्त्र को ਤਰਕਨ ਲਾਗਾ, ਤਤ ਜੋਗ ਨਾ ਪਛਾਣੇ। ਵੀ ਇੱਕ ਪਾਸੇ ਤਾਂ ਉਹ ਵੀ ਨੇ ਜਿਹੜੇ ਕਹਿੰਦੇ ਨੇ ਅਸੀਂ ਸੰਸਾਰ ਦੀ ਮਾਇਆ ਛੱਡੀ, ਛੱਡ ਕੇ ਅਸੀਂ ਫਕੀਰ ਹੋ ਗਏ ਆ, ਅਸੀਂ ਸਾਧੂ ਹੋ ਗਏ ਆ, ਅਸੀਂ ਫਲਾਣੇ ਹੋ ਗਏ, ਪਰ ਨਾ ਉਧਰ ਜਿਹਨੂੰ ਕਬੀਰ ਬੀਚਕ ਗ੍ਰੰਥ ਚ ਹੈ ਕਿ ਵੀ ਦੀਨ ਨਹੀਂ, ਇਹ ਗੁਰਬਾਣੀ ਚ ਹੈ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿ ਵੀ ਤੁਸੀਂ ਦੀਨ ਗਵਾਇਆ ਦੁਨੀਆ ਦੀ ਖਾਤਰ, ਉਹਨੇ ਤਾਂ ਨਾਲ ਨਹੀਂ ਚੱਲਣਾ, ਔਰ ਆਪਣੇ ਪੈਰ ਤੁਸੀਂ ਆਪ ਕੁਹਾੜਾ ਮਾਰਿਆ। ਪਰ ਕਬੀਰ ਸਾਹਿਬ ਦਾ ਇੱਕ ਕਬੀਰ ਬੀਚਕ ਗ੍ਰੰਥ ਹੈ ਕਿ ਵੀ ਦੁਬਿਧਾ ਮੇਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਨਾ ਚੱਜ ਨਾਲ ਉਧਰ ਨਾ ਚੱਜ ਨਾਲ ਉਧਰ, ਜਾਂ ਤਾਂ ਦੁਨਿਆਵੀ ਹੋ ਜਾਓ ਬਿਲਕੁਲ ਹੀ, ਨਹੀਂ ਸਿਰ ਚ ਸਵਾਹ ਪਵਾਓ, ਤੇ ਉਧਰ ਵੀ ਨਹੀਂ ਹੁੰਦਾ, ਉਹ ਪਖੰਡ ਕਰਕੇ ਧਰਮੀ ਵੀ ਦਿਖਾਣਾ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਮਾਇਆ ਕੀ ਕਿਰਤ ਛੋੜ ਗਵਾਈ, ਇੱਕ ਪਾਸਿਓਂ ਵੀ ਗਏ, ਭਗਤੀ ਸਾਰ ਨਾ ਜਾਣੇ, ਜਿਹੜੀ ਬੰਦਗੀ ਸੀ ਉਹਦੇ ਵੱਲ ਵੀ ਸਚਾਈ ਨਾਲ ਨਹੀਂ ਆਏ, ਇਸ ਲਈ ਉਹਦੀ ਸਾਰ ਵੀ ਨਹੀਂ ਜਾਣੀ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਤਤ ਜੋਗ ਨਾ ਪਛਾਣੇ। ਕਿ ਵੇਦਾਂ ਤੇ ਸ਼ਾਸਤਰਾਂ ਦੀਆਂ ਬਹਿਸਾਂ ਬੜੀਆਂ ਕਰਦਾ ਹੈ, ਲੇਕਿਨ ਜਿਹੜਾ ਧਰਮ ਦਾ ਸੱਚ ਹੈ, ਟਰੂਥ ਹੈ, ਪਿਆਰ ਹੈ, ਉਸ ਤੋਂ ਬਿਲਕੁਲ ਬੇਖਬਰ ਹੈ ਜਾਂ ਉਸ ਵੱਲ ਪਿੱਠ ਕੀਤੀ ਹੋਈ ਹੈ। ਉਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾ ਆਇਆ, ਅੰਤਰ ਜਾਮੀ ਸਭ ਕੁਝ ਜਾਣੇ, ਉਸ ਤੇ ਕਹਾਂ ਛਪਾਇਆ। ਢਬੂਆ ਚਾਂਦੀ ਦੇ ਰੁਪਈਏ ਹੁੰਦੇ ਸੀ, ਤੇ ਚਾਂਦੀ ਵੀ ਖੋਟਾ ਵੀ ਸਿੱਕਾ ਹੁੰਦਾ, ਮੇਰਾ ਸਿੱਕਾ ਹੀ ਖੋਟਾ ਹੈ, ਮਤਲਬ ਹੀ ਇਵੇਂ ਹੀ ਸੀ ਕਿ ਵੀ ਹੁਣ ਜਦੋਂ ਸਰਾਫ ਜਿਹੜਾ ਜੌਹਰੀ ਹੈ ਉਹਦੇ ਤੱਕ ਗਿਆ ਤੇ ਉਹਨੇ ਦੇਖਿਆ ਵੀ ਇਹ ਰੁਪਈਆ ਤੇ ਚਾਂਦੀ ਦਾ ਪਰ ਖੋਟਾ ਹੈ, ਤੇ ਗੁਰੂ ਸਾਹਿਬ ਨੇ ਕਿਹਾ ਉਗਰ ਗਿਆ ਜੈਸਾ ਖੋਟਾ ਢਬੂਆ। ਜਿਵੇਂ ਖੋਟਾ ਚਾਂਦੀ ਦਾ ਰੁਪਈਆ ਹੁੰਦਾ ਹੈ, ਇਵੇਂ ਹੀ ਜਿਹੜਾ ਬੰਦਾ ਸਿਰਫ ਇੱਕ ਫਰਾਡ ਕਰਕੇ ਧਰਮੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਹੁੰਦਾ, ਪਰ ਹੁੰਦੀ ਉਹਦੀ ਖੋਟੀ ਧਾਤ ਹੈ, ਉਹ ਅਲਟੀਮੇਟਲੀ ਐਕਸਪੋਜ਼ ਹੋ ਜਾਂਦਾ ਹੈ। ਉਹ ਜਦੋਂ ਹੀ ਸਰਾਫਾਂ, ਰੱਬ ਦੀ ਦਰਗਾਹ 'ਚ ਰੱਬ ਤੋਂ ਵੱਡਾ ਤਾਂ ਕੋਈ ਸਰਾਫ ਨਹੀਂ, ਉਹਨੇ ਦੇਖ ਲੈਣਾ ਵੀ ਇਹ ਕਿੰਨੀ ਪਵਿੱਤਰ ਰੂਹ ਹੈ। ਅੰਤਰ ਜਾਮੀ ਸਭ ਕੁਝ ਜਾਣੇ, ਉਸ ਤੇ ਕਹਾਂ ਛਪਾਇਆ। ਰੱਬ ਤਾਂ ਦਿਲਾਂ ਦੀਆਂ ਜਾਣਨ ਵਾਲਾ, ਉਸ ਤੋਂ ਤੁਸੀਂ ਕੀ ਛਪਾਣਾ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਕੂੜ ਕਪਟ ਬੰਚ ਨਿਮੁਨੀ ਆਦਾ, ਬਿਨਸ ਗਿਆ ਤਤਕਾਲੇ, ਸਤ 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 ਨਾਨਕ ਕਿਹਾ, ਆਪਣੇ ਹਿਰਦੇ ਦੇਖ ਸੰਭਾਲੇ। ਕਿ ਭਾਈ ਜਿਹੜਾ ਕੂੜ ਤੇ ਕਪਟ ਹੈ, ਜਿਹੜੇ ਲੋਕ ਕੂੜ ਔਰ ਕਪਟ ਦੇ ਉੱਤੇ ਆਪਣੀ ਇਮਾਰਤ ਨੂੰ ਖੜਾ ਕਰਦੇ ਨੇ, ਉਹਦੀ ਨੀਂਹ ਪੱਕੀ ਨਹੀਂ ਹੁੰਦੀ, ਉਹਦੀ ਬੁਨਿਆਦ, ਬੇਸ਼ੱਕ ਅਸੀਂ ਬੁਨਿਆਦ ਕਹਿੰਦੇ ਆ, ਪਰ ਪੰਜਾਬੀ ਦੇ ਕੁਝ ਹਿੱਸਿਆਂ 'ਚ ਉਹਨੂੰ ਬੁਨਿਆਦ ਵੀ ਕਹਿੰਦੇ ਸੀ, ਕਿ ਜਿਹਦੀ ਬੁਨਿਆਦ ਪੁੱਗ ਗਈ, ਉਹ ਬੁਨਿਆਦ ਤੋਂ ਹੀ ਹੈ ਲਫ਼ਜ਼। ਜਾਂ ਜਿਵੇਂ ਜਦੋਂ ਲਾਹੌਰੀ ਪੰਜਾਬੀ ਦੇਖੋ ਤੇ ਉਹ ਲੰਘ ਨਹੀਂ ਕਹਿੰਦੇ, ਲੰਘਣਾ, ਮੈਨੂੰ ਲੰਘਦਿਆਂ ਨੂੰ। ਸੋ ਉਹ ਉਸ 'ਚ ਹੈ, ਇਸੇ 'ਚ ਹੀ ਹੈ ਬੰਚ ਹੈ ਕਿ ਠਗੀਜ ਕੇ, ਕਿ ਵੀ ਜਿਹਦੀ ਨੀਂਹ ਪੱਕੀ ਨਹੀਂ ਹੈ, ਬੁਨਿਆਦ ਹੀ ਪੱਕੀ ਨਹੀਂ ਹੈ, ਕੂੜ ਕਪਟ ਉਹ ਹੈ ਜਿਹਦੀ ਬੁਨਿਆਦ ਪੱਕੀ ਨਹੀਂ ਹੁੰਦੀ। ਬਿਨਸ ਗਿਆ ਤਤਕਾਲੇ, ਔਰ ਇਹ ਇੱਕਦਮ ਕੂੜ ਔਰ ਕਪਟ ਜਿਹੜਾ ਹੈ ਉਗੜ ਗਿਆ ਜੈਸਾ ਖੋਟਾ ਢਬੂਆ, ਉਹ ਉਵੇਂ ਹੀ ਉਗੜ ਜਾਂਦਾ ਹੈ। ਸਤ 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 ਨਾਨਕ ਕਿਹਾ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਗੱਲ ਸੱਚ ਹੈ, ਸੱਚ ਹੈ, ਸੱਚ ਹੈ। ਆਪਣੇ ਹਿਰਦੇ ਦੇਖ ਸੰਭਾਲੇ, ਆਪਣੇ ਹਿਰਦੇ ਵੱਲ ਝਾਤ ਮਾਰ ਤੇ ਉਸ ਵਾਹਿਗੁਰੂ ਦੀ ਯਾਦ ਨੂੰ ਸੰਭਾਲ ਲੈ, ਉਸ ਦੇ ਨਾਲ ਜੁੜ ਜਾ, ਸੱਚੇ ਦਿਲ ਨਾਲ ਸੱਚੀ ਮੁਹੱਬਤ ਕਰ, ਔਰ ਇਹ ਜਿਹੜਾ ਖੋਟਾ ਢਬੂਆ ਨਹੀਂ ਬਣਨਾ, ਖੋਟਾ ਪੈਸਾ ਨਹੀਂ ਬਣਨਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਐਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ
ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਰਸਨ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।